ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 5 ਅਗਸਤ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਭਾਗਾਂ ਭਰੀ ਰਹਿਣ ਸਬਾਈ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਹੁਮਾ ਕੇ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਆਪ ਜੀਆਂ ਨੇ ਸ਼ਾਮ ਨੂੰ ਤਕਰੀਬਨ 5 ਵਜੇ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ 7-7:30 ਵਜੇ ਦੀਵਾਨ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਚਾਨਣ ਹੈ, ਮੇਰੇ ਕਹਿਣ ਦੀ ਲੋੜ ਨਹੀਂ। ਜਿਨ੍ਹਾਂ ਨੇ ਵੀ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਦੁੱਧ ਵਾਲਿਆਂ ਨੂੰ ਦੁੱਧ ਦਿੱਤੇ ਨੇ, ਪੁੱਤ ਵਾਲਿਆਂ ਨੂੰ ਪੁੱਤ ਦਿੱਤੇ ਨੇ, ਕਾਰੋਬਾਰਾਂ 'ਚ ਸਭ ਦੇ ਬਰਕਤਾਂ ਹੀ ਪਈਆਂ ਨੇ। ਔਰ ਜਿਨ੍ਹਾਂ ਦੇ ਕਈ ਸਾਲਾਂ ਤੋਂ ਕੰਮ ਰੋਕੇ ਪਏ ਸੀ ਨਾ, ਇੱਕ ਰਾਤ ਹਾਜ਼ਰੀ ਭਰਨ ਦੇ ਨਾਲ ਉਹਨਾਂ ਦੇ ਰੁਕੇ ਕੰਮਾਂ ਨੂੰ ਚਲਾਇਆ। ਆਓ ਭਾਗਾਂ ਵਾਲਿਓ, ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। ਇਹ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਸਮਾਂ। ਔਰ ਜਿਹੜੀਆਂ ਸੰਗਤਾਂ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ, 5 ਨੂੰ 10 ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ ਨਾਲ। ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਨੇ, ਤੁਸੀਂ ਤੇ ਆਉਣਾ ਹੀ ਹੈ, 10 ਨੂੰ ਹੋਰ ਲੈ ਕੇ ਆਉਣਾ। ਔਰ 5 ਅਗਸਤ ਦਿਨ ਸ਼ਨੀਵਾਰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਆਪਾਂ ਸਾਰਿਆਂ ਨੇ ਇਹ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ ਔਰ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਭ ਲੈ ਸਕਣ। ਭੁੱਲਿਓ ਨਾ, 5 ਅਗਸਤ ਸ਼ਾਮ ਨੂੰ ਤਕਰੀਬਨ ਸਾਰੀਆਂ ਸੰਗਤਾਂ 5 ਵਜੇ ਪਹੁੰਚ ਜਾਣ। ਲੰਗਰ ਪ੍ਰਸ਼ਾਦ ਛਕ ਕੇ 7-7:30 ਵਜੇ ਦੇ ਕਰੀਬ ਜੋ ਸਾਰੀਆਂ ਸੰਗਤਾਂ ਨੇ ਦੀਵਾਨ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਫਿਰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਕੋਈ ਵੀ ਨਾਗਾ ਨਾ ਕਰਿਓ, ਸਭ ਨੇ ਤੇ ਪਹੁੰਚਣਾ ਹੀ ਪਹੁੰਚਣਾ। ਔਰ ਸਭ ਨੂੰ ਪਤਾ ਇਸ ਗੱਲ ਦਾ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਇੱਕ ਦੀਆਂ ਅਰਦਾਸਾਂ ਦੇ ਉੱਤੇ ਸਈਆਂ ਲਾਉਂਦੇ ਨੇ। ਜਿਵੇਂ ਅੰਮ੍ਰਿਤ ਵੇਲਿਆਂ ਦੇ ਵਿੱਚ ਪਿਤਾ ਜੀ ਪ੍ਰਤੱਖ ਵਰਤੇ ਨੇ, ਇੱਕ ਦੀ ਝੋਲੀ ਨਹੀਂ ਭਰੀ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਇਆ। ਬਸ ਇਸੇ ਤਰ੍ਹਾਂ ਰਹਿਣ ਸਬਾਈ ਸਮਾਗਮਾਂ ਵਿੱਚ ਵੀ ਮੇਰੇ ਇਹਨਾਂ ਕਹਿਣ ਦੀ ਲੋੜ ਹੀ ਨਹੀਂ, ਸਭ ਨੂੰ ਪਤਾ ਹੈ ਇੱਕ ਦੀ ਝੋਲੀ ਨਹੀਂ ਭਰਦੇ ਸਤਿਗੁਰੂ, ਇੱਕ ਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਆਓ ਸਾਰੇ ਰਲ ਮਿਲ ਕੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ ਇਸ ਸਮਾਗਮ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ TV ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ,
पर प्यारिओ गुरबाणी दी भेटा बाणी वध तो वध पढ़ के आपां गुरु चरनां दे विच अपनी हाज़री लवाउणी ते पिता जी दीयां खुशियां लैणियां। भुल्लिओ ना, कापियां ला लो अज तो ही, और किन्ना जाप तुसीं रोज़ कर रहे कापियां दे उत्ते नोट करी चलो। पिंडां पिंडां शहरां शहरां दे विच ढंडोरा दे दिओ। तुहाडे घर कोई काम भी करदा है ना, उहदी भी कापी लवा दिओ। कोई दुध देण वाला भी आ रहा, उहदी भी कापी। एक इनकलाब लै आओ कि ये जो कलयुग दा प्रभाव बहुत ज़्यादा हर जगह ते पिया होया, असी गुरबाणी दा जाप करके ये कलयुग दे प्रभाव नूं घटाउणा है। सनेमर बेनती, भुल्लिओ ना, अज तो ही अपनियां अपनियां कापियां लाओ। रोज़ दा किन्ना जाप तुसीं करदे नोट करो, ते 29 अक्तूबर तक तुसीं ये सारी गिणती ट्रस्ट के नंबरां दे उत्ते देण दी किरपालता करनी। वो नंबर कुछ दिनों तक टीवी चैनल के उत्ते चलने शुरू हो जाणगे। उन्हां नंबरां दे उत्ते तुसीं फिर गिणती देनी। 30 अक्तूबर नूं अमृत वेले फिर एडी वड्डी गिणती दे विच जदों बाणी दी भेटा देवांगे असीं गुरु रामदास जी दे आगमन पुरब ते गुरु रामदास करनगे कि साडे सारियां दी झोली दे विच लोक परलोक दीयां दातां पाउणगे। ये बेनती है, वध तों वध इस सुनेहे नूं शेयर करियो जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। प्यार नाल सारे आखो न जी, धन बाबा दीप सिंह जी, भगत नामदेव जी। अज वेखो दुखां नूं मिटाउण दा किन्ना प्यारा रस्ता दे रहे ने। तेरे कष्ट कट्टे जाणगे, तेरे दुख दूर हो जाणगे। इत्थों तक जिहड़ा सब तो वड्डा दुख है ना, जमां दी मार दा दुख, वो भी मुक जाएगा। भगत जी दसो तो सही, मैं किहड़ा काम करां जिन्हों करन दे नाल सारे दुख मेरे दूर हो जाण। ते भगत नामदेव जी कहंदे ओनू नमस्कारां कर। आखो धन गुरु रामदास जी, धन गुरु रामदास जी। नमस्कारां कर, तन दे नाल नाल मन झुका के भी मत्था टेक, नमस्कार कर उन्हों, वार वार नमस्कार कर। हरे नमस्ते हरे नमे, मेरी उस परमेश्वर नूं कहंदे नमस्कार। साडे लई परमेश्वर गुरु रामदास। आखो धन गुरु रामदास जी, धन गुरु रामदास जी। असी कोई होर रब नहीं लभना। मैं कल भी कहा सी, साडे लई रब गुरु रामदास ने। सिर झुका झुका के, मन झुका झुका के उन्होंने नमस्कार कर। कहंदे हरे नमस्ते हरे नमे, हर हर करत नहीं दुख जमे। कहंदे ज्यों ज्यों नमस्कार करदा है ना, तन करके भी मन करके भी ते नाल एक चीज करनी शुरू कर दे। जियो केड़ी? कहंदे नमस्कार जिवें करदा ना, जिवें हुणे तुसीं मत्था टेकदे हो गुरु पिता जी नूं, नमस्कार करके बहिंदे हो ना। एक है मत्था टेकिया, चलो जमीन नाल मत्था लग्या बह गए। एक है एडी भावना नाल मत्था टेकिया, मैं जमीन नाल मत्था नहीं लाया, मैं गुरु रामदास दे चरनां नाल मत्था लाया है। बोले सोनहाल मेरा जेड़ा मस्तक है ना, गुरु रामदास जी दे चरनां नूं छूया इस वेले ने। महाराज जी दी चरण छो मेरे मत्थे ते लगी है। बाबा दीप सिंह जी दी चरण छो, वो चरण धूड़ी, मैं जदों उन्हां दे चरणां ते मत्था टेकिया ते वो मेरे मत्थे नूं लगे। इस भावना नाल टेक मत्था ते नाल नाल इन्नी गल कर, वाहिगुरू 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 वाहिगुरू। ते भगत नामदेव कहंदे मैं गारंटी देना, गारंटी जदों ओनू नमस्कारां करेगा ते नाल नाल ओदा सिमरन करेगा ना, हर हर करत नहीं दुख जमे। कहंदे फिर तेरे जीवन दे विच जेड़ा आउण वाला जमां दा दुख भी है ना, जमां दा दुख वो भी खत्म हो जाएगा। आखो धन गुरु रामदास जी, धन गुरु रामदास जी। एक मरण तो बाद जम, मैं कई बारी ये चीज़ कहना, एक जिउंदियां जी भी जम आउंदे ने। जिउंदियां जी अंदर जदों विकारां ने जन्म ले लिया, वो जम ही आए ने। आखो धन गुरु रामदास जी, धन गुरु रामदास जी। जदों प्यारिओ असी किसे नाल ठगी करदे आ ना, उदों जम ही आए ने जी।
ਜਦੋਂ ਅਸੀਂ ਕਿਸੇ ਨਾਲ ਧੋਖਾ ਕਰਦੇ ਆ ਨਾ, ਜਾਮੀ ਆਏ ਨੇ ਸਾਡੇ ਕੋਲ, ਇਹ ਸਾਰੀਆਂ ਚੀਜ਼ਾਂ ਤੋਂ ਫਿਰ ਤੂੰ ਬਚ ਜਾਏਗਾ ਜਦੋਂ ਉਹਨੂੰ ਨਮਸਕਾਰ ਕਰੇਗਾ, ਜਦੋਂ ਉਹਦਾ ਨਾਮ ਜਪੇਗਾ, ਜਦੋਂ ਵਾਰ-ਵਾਰ ਕਹੇਗਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਰਹਾਉ ਵਾਲੀਆਂ ਪੰਕਤੀਆਂ ਨੇ ਤੇ ਇਹਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਕਿਵੇਂ ਭਗਤ ਨਾਮਦੇਵ ਜੀ ਕਹਿ ਰਹੇ, ਪੜਿਓ ਜੀ। ਹਰ ਹਰ ਕਰਤ ਮਿਟੇ ਸਭ ਭਰਮਾ। ਕਹਿੰਦੇ ਜਦੋਂ ਤੂੰ ਹਰੀ ਹਰੀ ਕਰਦਾ ਨਾ, ਗੁਰੂ ਰਾਮਦਾਸ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਕਰਦਾ, ਕਹਿੰਦੇ ਹਰ ਤਰ੍ਹਾਂ ਦੀ ਤੇਰੀ ਭਟਕਣਾ ਖਤਮ ਹੋ ਜਾਂਦੀ। ਭਟਕਦਾ ਮਨ, ਕਈ ਵਾਰੀ ਭਟਕਦਾ, ਬੜੀ ਵਾਰੀ ਭਟਕਦਾ। ਕਈ ਵਾਰੀ ਕਿਸੇ ਦੀ ਚੜ੍ਹਦੀ ਕਲਾ ਵੱਲ ਵੇਖ ਕੇ ਭਟਕਦਾ, ਕਈ ਵਾਰੀ ਕਿਸੇ ਦੇ ਸੁੱਖਾਂ ਨੂੰ ਵੇਖ ਕੇ ਭਟਕਦਾ, ਕਈ ਵਾਰੀ ਪਿਆਰਿਓ ਸੁੰਦਰ ਰੂਪ ਵੱਲ ਵੇਖ ਕੇ ਭਟਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਦੀ ਪਰਾਏ ਤਨ ਵੱਲ, ਕਦੀ ਪਰਾਏ ਧਨ ਵੱਲ ਵੇਖ ਕੇ ਭਟਕਦਾ। ਕਹਿੰਦੇ ਹਰ ਤਰ੍ਹਾਂ ਦੀ ਤੇਰੀ ਭਟਕਣਾ ਦੂਰ ਹੋ ਜਾਏਗੀ ਜਦੋਂ ਉਹਦਾ ਨਾਮ ਸਿਮਰੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅੱਗੇ ਜੀ। ਹਰ ਕੋ ਨਾਮ ਲੈ ਊਤਮ ਧਰਮਾ। ਕਹਿੰਦੇ ਇਹੋ ਹੀ ਸਭ ਤੋਂ ਵੱਡਾ ਧਰਮ ਹੈ। ਤੂੰ ਸਿੱਖ ਹੈ, ਨਾਮ ਨਹੀਂ ਜਪਦਾ ਤੂੰ ਸਿੱਖ ਨਹੀਂ। ਹਿੰਦੂ ਹੈ, ਤੂੰ ਨਾਮ ਨਹੀਂ ਜਪਦਾ ਤੂੰ ਹਿੰਦੂ ਨਹੀਂ। ਸਭ ਤੋਂ ਵੱਡਾ ਧਰਮ ਇਹੋ ਹੀ ਹੈ। ਸਗਲ ਧਰਮ ਮੈਂ ਉੱਤਮ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਾਂਜੀ, ਸਾਰੇ ਧਰਮਾਂ ਤੋਂ ਉੱਪਰਲਾ ਧਰਮ ਹੈ। ਕਿਹੜਾ ਧਰਮ? ਉਹਦਾ ਨਾਮ ਜਪਣਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਹਿੰਦੇ ਇਹੋ ਹੀ ਸਭ ਤੋਂ ਉੱਚਾ, ਇਹੋ ਹੀ ਸਭ ਤੋਂ ਵੱਡਾ ਧਰਮ ਹੈ। ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਤਾ, ਤੂੰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਨਾ ਸ਼ੁਰੂ ਕਰਤਾ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਕਰਨਾ ਸ਼ੁਰੂ ਕਰਤਾ, ਤੂੰ ਧਰਮੀ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਜੀ। ਹਰ ਹਰ ਕਰਤ ਜਾਤ ਕੁਲ ਹਰੀ। ਕਹਿੰਦੇ ਜਦੋਂ ਬੰਦਾ ਨਾਮ ਜਪਦਾ ਹੈ ਨਾ, ਤੇ ਫਿਰ ਨੀਵੀਂ ਉੱਚੀ ਜਾਤ ਦਾ, ਕੁੱਲ ਦਾ ਵਿਤਕਰਾ ਵੀ ਦੂਰ ਹੋ ਜਾਂਦਾ ਹੈ। ਜਦੋਂ ਬੰਦਾ ਨਾਮ, ਹੁਣ ਵੇਖੋ ਜਿੰਨਾ ਭਗਤਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਦਾਂ ਕੋਈ ਜਾਤ ਨੀਵੀਂ ਨਹੀਂ ਹੁੰਦੀ। ਪਰ ਪਹਿਲੇ ਸਮਿਆਂ 'ਚ ਕਿਹਾ ਜਾਂਦਾ ਸੀ ਇਹ ਨੀਵੀਂ ਜਾਤ ਦਾ, ਇਹ ਜੁਲਾਹਾ, ਇਹ ਸ਼ੀਂਬਾ, ਇਹ ਫਲਾਣਾ, ਇਹ ਚਮਿਆਰ, ਕਈ ਕੁਝ ਕਿਹਾ ਜਾਂਦਾ ਸੀ। ਪਰ ਜਦੋਂ ਉਹਨਾਂ ਭਗਤਾਂ ਨੇ ਨਾਮ ਜਪਿਆ, ਲੋਕਾਂ ਦੇ ਕਹੇ ਮੁਤਾਬਕ ਨੀਵੀਂ ਜਾਤੀ ਵਿੱਚ ਜਨਮ ਲਿਆ ਉਹਨਾਂ ਨੇ, ਲੋਕਾਂ ਦੇ ਕਹੇ ਮੁਤਾਬਕ। ਸੁਣਿਓ, ਪਰ ਪਿਆਰਿਓ ਜਦੋਂ ਨਾਮ ਜਪਿਆ, ਬੰਦਗੀ ਕੀਤੀ, ਫਿਰ ਉਹੋ ਹੀ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਇਹ ਨੀਵੀਂ ਜਾਤੀ ਦੇ ਨੇ, ਸਤਿਗੁਰਾਂ ਨੇ ਇਹੋ ਜੀ ਕਿਰਪਾ ਕਰ ਦਿੱਤੀ, ਪੂਰੇ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਕਰਵਾ ਦਿੱਤੀ। ਸਤਿ ਸ੍ਰੀ ਅਕਾਲ। ਤੇ ਇੰਨੀ ਵਡਿਆਈ ਪਰਮੇਸ਼ਰ ਸਾਈਂ ਨੇ ਦੇਤੀ, ਮੇਰੇ ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੰਨੀ ਵੱਡੀ ਵਡਿਆਈ ਦੇਤੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਤੇ ਵਿੱਚ ਇਹਨਾਂ ਭਗਤਾਂ ਦੀ ਬਾਣੀ ਨੂੰ ਵੀ ਸ਼ਾਮਲ ਕਰਕੇ ਇਹ ਊਚ ਨੀਚ ਜਾਤ ਪਾਤ ਦਾ, ਇਹ ਕੁੱਲਾਂ ਦੀ ਵਡਿਆਈ ਦਾ ਜਿਹੜਾ ਮਾਣ ਹੈ ਨਾ, ਇਹ ਸਾਰਾ ਮਾਣ ਹੀ ਮੁਕਾ ਕੇ ਰੱਖਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰਿਓ, ਨੀਵੀਂ ਜਾਤ ਵਿੱਚ ਜਨਮ ਲਿਆ ਹੈ ਨਾ, ਉਹ ਨੀਵਾਂ ਨਹੀਂ। ਨੀਵੀਂ ਜਾਤ ਵਿੱਚ ਜਨਮ ਲੈ ਕੇ ਜਿਹੜਾ ਉੱਚੇ ਕਰਮ ਕਰ ਰਿਹਾ, ਨਾਮ ਜਪ ਰਿਹਾ, ਉਹ ਉੱਚਾ ਹੈ। ਤੇ ਉੱਚੀ ਜਾਤੀ ਵਿੱਚ ਰਹਿ ਕੇ ਜਨਮ ਲੈ ਕੇ ਜਿਹੜੇ ਕੰਮ ਗਲਤ ਕਰਦਾ ਹੈ ਨਾ, ਨੀਵੇਂ ਕਰਮ ਕਰਦਾ, ਉਹ ਨੀਵਾਂ ਹੀ ਹੈ ਜੀ। ਨਾਮ ਲੋਕੀ ਕਹਿੰਦੇ ਇਹ ਵੱਡੀ ਜਾਤ ਦਾ ਹੈ, ਵੱਡੀ ਜਾਤ ਦਾ, ਪਰ ਧੀਆਂ ਭੈਣਾਂ ਦਾ ਹੱਕ ਖਾਣ ਲੱਗਿਆਂ ਗੁਰੇਜ਼ ਨਹੀਂ ਕਰਦਾ। ਤੇਰੀ ਜਾਤ ਤੇ ਨੀਵੀਂ ਬਣ ਗਈ ਉਹਦੇ ਚਰਨਾਂ 'ਚ, ਉਹਦੇ ਦਰ ਦੇ ਉੱਤੇ, ਉਹਦੀ ਦਰਗਾਹ ਵਿੱਚ। ਹਾਂਜੀ, ਜਾਤਾਂ ਦਾ ਮਾਣ ਨਾ ਕਰ। ਅਸਲੀਅਤ ਦੇ ਵਿੱਚ ਸਭ ਤੋਂ ਉੱਪਰਲਾ ਕੰਮ, ਉੱਪਰਲਾ ਧਰਮ
सब तो श्रेष्ठ कर्म ये होई गए। तो धन गुरु रामदास, धन बाबा दीप सिंह, वाहिगुरू वाहिगुरू कहना शुरू करता। जात पात ये सब चीज़ां मिट गईयां ने। हुण ते तू पता कौन बन गया? जदों तू गुरु रामदास नूं धन कहना शुरू करता, तू ते फिर गुरु रामदास दा ही बन गया ना। जी आखो धन गुरु रामदास जी, धन गुरु रामदास। तू बाबा दीप सिंह नूं धन कहना शुरू किया, तू ते बाबा दीप सिंह दा ही बन गया। ते जेहो जी जात फिर ओदी ओहो जी तेरी। है जी आखो धन गुरु रामदास। जेहो जी प्यो दी जात ओहो जी साडी है ना, फिर बच्चे ते ओदा ही है ना। एवें दुनिया नूं भंबल भूसियां च ना पाओ जी, फलाना नीवी जात दा, फलाना उच्ची जात दा। जिहड़ा नाम जपदा ओदियां नज़रां दे विच सब तो उच्चा ओहो ही है। जात जिहड़ी मर्जी ओदी। कहंदे जदों तो नाम जपना शुरू किया, नीवी उच्ची जात कुल दा वितकरा दूर हो गया। हर हर करत जात कुल हरी, सो हर अंदले की लाकरी। कहंदे ओदा नाम जिहड़ा ना, जिवें अन्ने नूं सोटी दा सहारा हुंदा ना, अन्ने नूं कहंदे मैं भी मन करके अन्ना, ते मेरे अन्ने मन नूं भी ओदे नाम दी लकड़ दा ही आसरा है। आखो धन गुरु रामदास जी, धन गुरु रामदास। मैं भी ओदे नाम दी लकड़ दे आसरे बस तुरिया फिरना। जे ओदे नाम दी लकड़ मेरे कोल ना होवे ते फिर मैं भी ठेडे ही खांदा फिरां, मैं भी ठोकरां ही खांदा फिरां। जिवें अखां तो हीणे बंदे दे कोल लकड़ ना होवे ठोकरां खांदा है ना, ते जे बंदे दे कोल प्यारे ओ नाम ना होवे ओ भी ठोकरां ही खांदा है। हैं जी ते असलीयत विच ओ अन्ने नहीं, जिन्हां दी अखां नहीं। अन्ने ते ओ ने प्यारे ओ जेड़े परमेशर दा नाम नहीं जपदे। हैं जी सत श्री अकाल। जे अखां दी जोत नहीं, लोग कहंदे ने सूरमा सिंह इहदी अखां दी जोत नहीं। प्यारे ओ कई अन्ने भी कह देंदे उन्हां नूं, ओ ना भई ना, हो सकदा अखां दी रोशनी ओदी ना होवे, पर अंदर नाम दा प्रकाश तेथों भी कई गुणा वध होवे। है जी आखो धन गुरु रामदास जी, धन गुरु रामदास जी। हर हर करत जात कुल हरी, सो हर अंदले की लाकरी। अगे की कह रहे ये शब्द बस और हाओ दियां पंक्तियां दे इर्द गिर्द चली जा रहे हैं। हरे नमस्ते हरे नमे, हर हर करत नहीं दुख जमे। हर हर करन नाल की वडियाइयां मिलदियां, नमस्कार करन नाल की कुछ मिलदा, बस शब्द ओदे इर्द गिर्द चल रहे। अगे जी हर हर नाखश हरे परान। कहंदे देखो परमेश्वर ने हरनाकश दैंत नूं मारिया। सब नूं पता है प्रहलाद दा बाप नाम नहीं सी जपण देंदा, बंदगी नहीं सी करन देंदा, बस कहंदा सी मेरा नाम जप। ते जदों भगतां दा पूरा विरोध कीता, भगत प्यारे दी पूरी नरादरी कीती, किन्नी वारी जानो मारन दी कोशिश कीती, ते फिर अखीर परमेश्वर कोलों रिहा नहीं गया। है जी रिहा नहीं गया। जदों थंब दे नाल कहा ना, गर्म थंब दे नाल पा जफा, ते उस वेले उस थंब दे विचों नर सिंह दा रूप धारण करके आप परमेश्वर प्रगट होए। ते जेड़े वर इन्ने मंगे सी ना, हरनाकश ने वर भी पूरे कीते। इन्हें कहा सी ना दिने मरा ना रात संध्या दा वेला, ना अंदर मरा ना बाहर बूए दियां दलीजां दे विच। कहंदा ना मैं उपर मरा ना जमीन ते मरा, पट्टां दे उत्ते पालिया, ना किसे हथियार नाल मरा, ना किसे बंदे कोलों मरा, ना जानवर कोलों। अद्धा बंदा है ते अद्धा शेर दा रूप धारण कीता, ते हथियार भी नहीं, अपने नौआं दे नाल छाती नूं पाड़ के दा वध कीता। आखो धन गुरु रामदास जी, धन गुरु रामदास। भगतां दी पैज रखी। भगतां दे नाल जेड़ा भी मत्था लाउंदा है ना, अज नहीं ते कल ओदा विनाश ही हुंदा है। विनाश मैं नहीं कह रहा, भगत नामदेव कहंदे कहंदे हर हर नाकश हरे प्राण। कहंदे परमेश्वर ने हरनाकश दैंत नूं मारिया। अगे अजय मल कियो बैकुंठ थान। कहंदे अजामल पापी जग जाने निमख माए निस्तारा। अजामल पापी सारी दुनिया नूं जानदी, पर निमख विच निस्तारा हो गया सदके ओदा नाम जपण दे।
ਪੁੱਤ ਦਾ ਨਾਮ ਨਰਾਇਣ ਹੀ ਰੱਖਿਆ ਸੀ ਨਾ, ਸਭ ਤੋਂ ਛੋਟੇ ਪੁੱਤ ਦਾ। ਬਸ ਹਰ ਵੇਲੇ ਨਰਾਇਣ 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 ਆਵਾਜ਼ਾਂ ਮਾਰਦਾ, ਨਰਾਇਣ ਉਰੇ ਆ, ਨਰਾਇਣ ਮੈਨੂੰ ਪਾਣੀ ਦੇ, ਨਰਾਇਣ ਮੇਰੀਆਂ ਲੱਤਾਂ ਦੁਖਦੀਆਂ, ਲੱਤਾਂ ਘੁੱਟ। ਆਵਾਜ਼ ਤੇ ਆਪਣੇ ਪੁੱਤ ਨੂੰ ਮਾਰਦਾ ਸੀ, ਪਰ ਨਾਮ ਨਰਾਇਣ ਸੀ। ਉਹ ਨਰਾਇਣ ਨਰਾਇਣ ਕਰਨ ਦੇ ਨਾਲ ਹੀ ਗੁਰੂ ਸਾਹਿਬ ਮੋਹਰ ਲਾਉਂਦੇ, ਕਹਿੰਦੇ ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ। ਦੇਖੋ ਹਰ ਹਰ ਕਰਤ ਨਹੀਂ ਦੁੱਖ ਜੰਮੈ। ਇੱਕੋ ਰਹਾਓ ਦੀ ਪੰਕਤੀਆਂ ਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਕਹਿੰਦੇ ਤੂੰ ਵੀ ਜਪ, ਜੇ ਪ੍ਰਹਿਲਾਦ ਦੀ ਉਹ ਨਾਮ ਰਾਖੀ ਕਰ ਸਕਦਾ ਹੈ ਨਾ, ਹਰਨਾਕਸ਼ ਨੂੰ ਮਾਰ ਮੁਕਾਇਆ, ਅਜਾਮਲ ਜਿਹਦਾ ਉਧਾਰ ਹੋਣਾ ਹੀ ਨਹੀਂ ਸੀ, ਉਹਦਾ ਵੀ ਉਧਾਰ ਹੋ ਗਿਆ ਨਾਮ ਦਾ ਸਦਕਾ। ਭੋਲਿਆ ਤੂੰ ਕਿਉਂ ਨਹੀਂ ਜਪਦਾ? ਤੂੰ ਕਿਉਂ ਅੰਮ੍ਰਿਤ ਵੇਲੇ ਉੱਠਣ 'ਚ ਆਲਸ ਕਰਦਾ ਹੈ ਜੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੂੰ ਕਿਉਂ ਅੰਮ੍ਰਿਤ ਵੇਲੇ ਆਉਣ 'ਚੋਂ ਆਲਸ ਕਰਦਾ ਭਾਈ? ਆਲਸ ਨਾ ਕਰ। ਮੌਸਮ ਜਿਹੋ ਜਿਹਾ ਮਰਜ਼ੀ ਹੋ ਜੇ, ਸਰੀਰ ਜਿਹੋ ਜਿਹਾ, ਅੰਮ੍ਰਿਤ ਵੇਲਾ ਔਖੇ ਸੌਖੇ ਹੋ ਕੇ ਸਾਂਭ ਲੈ। ਜਦੋਂ ਔਖੇ ਸੌਖੇ ਹੋ ਕੇ ਅੰਮ੍ਰਿਤ ਵੇਲਾ ਸਾਂਭੇਗਾ ਨਾ, ਗੁਰੂ ਰਾਮਦਾਸ ਨੇ ਤੈਨੂੰ ਸੰਭਾਲ ਲੈਣਾ ਹੀ। ਬਾਬਾ ਦੀਪ ਸਿੰਘ ਜੀ ਨੇ ਤੈਨੂੰ ਸੰਭਾਲ ਲੈਣਾ ਹੀ। ਇਹ ਮੰਨੇ ਆ ਜਰਾ ਜਿੰਨਾ ਇਹਨੂੰ ਤੁਸੀਂ ਗਲਤ ਪਾਸੇ ਲੈ ਕੇ ਜਾਣਾ ਹੋਵੇ, ਐ ਜਾਂਦਾ ਐ, ਫਿਰ ਸਮਾਂ ਨਹੀਂ ਬੰਦਾ ਵੇਖਦਾ। ਭਾਵੇਂ ਰਾਤ ਦੇ 2 ਵਜੇ 3 ਵਜੇ 4 ਵਜੇ ਹੁਣ ਸਵੇਰ ਦੇ, ਭਾਵੇਂ ਦੁਪਹਿਰ ਦਾ ਵੇਲਾ ਹੋਵੇ, ਜਿਹੜਾ ਮਰਜ਼ੀ ਸਮਾਂ ਹੋਵੇ, ਮਾੜੇ ਕਰਮਾਂ ਨੂੰ ਤੇ ਐ ਭੱਜਦਾ। ਤੇ ਜਰਾ ਜਿੰਨਾ ਅੰਮ੍ਰਿਤ ਵੇਲੇ ਉੱਠਣਾ ਹੋਵੇ, ਉਸੇ ਵੇਲੇ ਆਲਸ ਕਰਨ ਲੱਗ ਪੈਂਦਾ। ਛੱਡ ਯਾਰ, ਅੱਜ ਨਹੀਂ ਕੱਲ ਚਲੇ ਜਾਵਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਕਈ ਵਾਰੀ ਚੈੱਕ ਕਰਦਾ ਹੁੰਦਾ, ਚੈੱਕ ਕਰਦਾ, ਤੇ ਐਵੇਂ ਆਲਸ ਕਰਕੇ ਉਹਦੀਆਂ ਦਾਤਾਂ ਲੈਣ ਤੋਂ ਪਿੱਛੇ ਨਾ ਹੋਇਓ। ਇਹ ਮਹਾਰਾਜ ਦੀ ਬਾਣੀ ਅੱਜ ਸਾਨੂੰ ਸੁਮਤ ਦੇ ਰਹੀ। ਭਗਤ ਨਾਮਦੇਵ ਜੀ ਕਹਿੰਦੇ, ਜੇ ਅਜਾਮਲ ਦੀ ਪੈਜ ਰੱਖੀ ਗਈ, ਉਹਦਾ ਉਧਾਰ ਹੋ ਗਿਆ, ਤੇਰਾ ਵੀ ਹੋ ਜਾਏਗਾ। ਪਰ ਅੰਮ੍ਰਿਤ ਵੇਲਾ ਸੰਭਾਲ ਤੇ ਜਪ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਹਰ ਹਰਨਾਕਸ ਹਰੇ ਪ੍ਰਾਣ, ਅਜੈ ਮਲ ਕੀਓ ਬੈਕੁੰਠੈ ਥਾਨ। ਅੱਗੇ ਜੀ ਸੁਹਾ ਫੜਾਵਤ ਘਨ ਕਾਤਰੀ। ਕਹਿੰਦੇ ਤੋਤੇ ਨੂੰ ਪੜਾਉਂਦਿਆਂ, ਸੂਹਾ ਕਹਿੰਦੇ ਨੇ ਤੋਤੇ ਨੂੰ, ਕਹਿੰਦੇ ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਗਣਕਾ ਦਾ ਵੀ ਉਧਾਰ ਹੋ ਗਿਆ। ਕਮਾਲ ਦੀ ਗੱਲ, ਨਾਮ ਵਿੱਚ ਕਿੱਡੀ ਪਾਵਰ ਏ। ਆ ਜਿਹੜਾ ਰੋਜ਼ ਆ ਕੇ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਕਰਦੇ, ਇਹ ਘੜੀਆਂ ਇਦਾਂ ਨਹੀਂ ਚਲੀਆਂ ਜਾਣੀਆਂ। ਇਹਦਾ ਕਈ ਗੁਣਾ ਮਹਾਤਮ ਤੁਹਾਡੀ ਝੋਲੀ 'ਚ ਪੈਣਾ ਹੀ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਆਮ ਮਜ਼ਦੂਰ ਕਿਸੇ ਦੇ ਘਰ ਮਜ਼ਦੂਰੀ ਕਰੇ ਨਾ, ਆਮ ਬੰਦਾ ਉਹਦੀ ਦਿਹਾੜੀ ਨਹੀਂ ਰੱਖਦਾ, ਦੇ ਹੀ ਦਿੰਦਾ। ਇਹਨੇ ਦਿਹਾੜੀ ਲਾਈ, ਮੈਂ ਇਹਦਾ ਹੱਕ ਨਹੀਂ ਰੱਖਣਾ। ਆ ਜਿਹੜਾ 40 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ, ਬਾਪੂ ਜੀ ਦੀ ਮਿਹਰ ਨਾਲ ਬਾਪੂ ਹੱਕ ਥੋੜੀ ਰੱਖੇਗਾ। ਉਦਮ ਕਰਕੇ ਤੁਸੀਂ ਆ ਜਾਂਦੇ ਹੋ, ਬਾਪੂ ਜੀ ਲੈ ਆਉਂਦੇ ਨੇ, ਬਾਪੂ ਨੇ ਐ ਮੁੱਠਾਂ ਖੋਲਣੀਆਂ, ਸਤਿ ਸ੍ਰੀ ਅਕਾਲ, ਐ ਮੁੱਠਾਂ ਖੋਲਣੀਆਂ ਨੇ। ਐ ਮੇਰੇ ਬੱਚਿਆਂ ਨੇ 40 ਦਿਨ ਅੰਮ੍ਰਿਤ ਵੇਲਾ ਲਗਾਤਾਰ ਸੰਭਾਲਿਆ, ਇਹਨਾਂ ਨੂੰ ਖਾਲੀ ਨਹੀਂ ਮੋੜਨਾ, ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਤੋਰਨਾ ਹੈ। ਸਤਿ ਸ੍ਰੀ ਅਕਾਲ। ਕਹਿੰਦੇ ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਵਿਕਾਰਾਂ ਤੋਂ ਬਚ ਗਈ। ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਉਹਦਾ ਉਧਾਰ ਹੋ ਗਿਆ ਗਣਕਾ ਦਾ। ਉਹ ਮਨਾ, ਤੂੰ ਹੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਤੇਰਾ ਵੀ ਉਧਾਰ ਹੋਏਗਾ। ਤੇ ਆ ਜਿਹੜਾ ਮਨ ਹੈ ਨਾ, ਹਰ ਵੇਲੇ ਮਾੜੇ ਪਾਸੇ ਜਾਂਦਾ ਹੈ ਨਾ, ਇਹਨੂੰ ਹੋੜਾ ਲੱਗ ਜਾਏਗਾ, ਇਹ ਕਾਬੂ 'ਚ ਆਉਣ ਲੱਗ ਪਏਗਾ, ਕਾਬੂ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਕਿਸੇ ਗੱਲ ਦੀ ਡਿਟੇਲ 'ਚ ਨਹੀਂ ਜਾ ਰਿਹਾ, ਬਸ ਇਸ਼ਾਰੇ ਜੇ ਦੇ ਰਹੇ ਆ, ਇਸ਼ਾਰੇ ਜੇ ਕਿ ਉਹਦੇ ਨਾਮ ਵਿੱਚ ਕਿੱਡੀ ਪਾਵਰ ਏ। ਸਭ ਨੂੰ ਪਤਾ ਹੈ, ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ, ਮਹਾਪੁਰਖ ਅਚਾਨ ਚੱਕ ਗਣਕਾ ਵਾੜੇ, ਆਏ ਖਲੋਤ ਮਹਾਪੁਰਖ ਆ ਗਏ। ਬੂਹਾ ਖੜਕਾਇਆ, ਅੰਦਰੋਂ ਗਣਕਾ ਨਿਕਲੀ ਵੇਸਵਾ ਸੀ, ਨਿਤ ਮਾੜੇ ਕਰਮ ਕਰਨੇ। ਤੇ ਜਦੋਂ
महापुरखा ने इन्नी गल कही, धीए रात गुजारन वास्ते जगह चाहिए। एकदम अंदर हिल गया, मैनू धीए कहने वाला कौन आ गया है जी। अंदर जदों बुलाया सारी गल दसी, मैं इदा बेसवा वां, मैं नित माड़े कर्म करदी हाँ। उस वेले महापुरखा नूं ना दया आ गई, दया। देखो असी चंगियां चीज़ां ते रीझदे, फलाना करोड़ापति बंदा, चल यार माया वाला है, इनू स्पैशल मिलना है। आखो धन गुरु रामदास जी, धन गुरु रामदास। कई बार होंदा है ना इदां, फलाना बड़ा लीडर, इनू मैं स्पैशल मिलना है, स्पैशल इनू आदर देना है। फलाना इन्ने गुणा वाला है, फलाना कीर्तन करता, फलाना कथा करता, फलाने दे अंदर ये गुण भरे ने, मैनू आदर मान देना है। असी गुण वालियां नू आदर मान देने आ, ओदे गुणां वल वेख के साडे अंदर मन जेड़ा पिघल जांदा है। पर किड्डी हैरानगी दी गल, महापुरख औगणां दे उत्ते पिघल जांदे ने। दुरमत देख दयाल होए, माड़ी मत नू वेख के दयाल हो गए। कहंदे एक रात इहदे घर कट्टी है जी, केड़ा ढंग अपनाइए इहदा भी पार उतारा हो जे। मैं बड़े महापुरख अपनी लाइफ च वेखे जे, बड़े गुरसिख वेखे, जिहदे घर दा अन्न दा दाना भी खा लैणगे ना, बस इहो ही सोची जाणगे, बाबा इहदे घर दा अन्न दा दाना मैं खा लिया, इहदे भंडारे भरे रखी। सत श्री अकाल। कई पता नहीं केड़ी चीज ते रीझ जांदे ने, कोई पता नहीं। ते आ महापुरख जेड़े गणका दे कोल आए, रीझ के एदी माड़ी मत दे उत्ते, दुरमत देख दयाल होए, हथों उसनू दितुस तोता। दयालु महापुरख कहंदे, आ गणका तोता लै, इनू राम नाम जपाया कर। हुण तुसीं लियाओ तोता, राम राम जां वाहिगुरू वाहिगुरू जपाउणा शुरू कर दिओ, गल बननी नहीं। 1-2 मिनट जप लेगा, जदों रट्टा ला लेगा 5 मिनट जप लेगा, हर वेले ये नहीं हो सकता। असलीयत विच महापुरखां ने तोता नहीं कला दिता, अपनी कमाई दा किणका भी दे दिता। परमेश्वर साईं तोता ते एक बहाना है, किरपा ते तू करनी है। ते ओहो ही गणका जेड़ी हर वेले माड़े कम करदी, हुण तोते नू राम नाम जपाउंदी, राम नाम जपाउंदी। ते भाई साहब गुरदास जी कहंदे, कहंदे गई बैकुंठ बैबान चढ़ नरके, उस ना खादुस गोता। कहंदे बेबान चढ़ के गई है दरगाह दे विच, नरकां च ओने गोते नहीं खादे। आखो धन गुरु रामदास जी, धन गुरु रामदास। सदके नाम दे हर हर करत नहीं दुख जमे। हैं जी, असी क्यों नहीं जपदे? फिर असी क्यों आलस करदे हैं? असी क्यों नितनेम नहीं करदे? क्यों बंदगी दा पैरा नहीं वधाउंदे? प्यारिओ ओ वधाओ, बड़े सुख ने दे विच, बड़े सुख, बड़े नहीं सारे ही सुख ने। आखो धन गुरु रामदास जी, कहंदे सुआ पड़ावत कनका उदरी, सो हर नैनो की पुत्री। कहंदे जेड़े नाम ने गणका नू तारिया, अजामल नू तारिया, ओहो ही परमेश्वर दा नाम, ओहो ही परमेश्वर मेरियां अखां दी पुतली है। अखां दी पुतली, अखां नू किवें संभाल संभाल के रखदे हैं जी। कहंदे अखां दी पुतली ओ परमेश्वर दा नाम, मेरे अंग संगे। जिवें अखां सारा कुछ वेख रहीआं ना, वो परमेश्वर भी मेरियां अखां राहीं सारे संसार नू वेख रहा है। आखो धन गुरु रामदास जी, धन गुरु रामदास जी। प्यार न लखो ने जी, धन बाबा दीप सिंह अगे जी। हर हर करत पूत ना तरी। हुण पूतना दाई भेजी ते सी कंस ने कृष्ण जी नू मारन वास्ते, पर जदों दर्शन कीते बाल अवस्था दे विच कृष्ण जी दे आई ते मारन, पर कृष्ण 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 करना शुरू कर, ओदा नाम जपना शुरू करता, परमेश्वर दा नाम जपना शुरू करता। आई ते सी मारन वास्ते है जी, पर प्यारिओ इहो जी कृपा ओदे उत्ते नाम दा सदका वरती कि ओदा भी उधार हो गया। आखो धन गुरु रामदास जी, धन गुरु रामदास जी। कहंदे ओहो ही बालां नू मारन वाली कपट नाल भरी होई है जी,
हर हर करत पूतना तरी बाल घातनी कपटे भरी। कपट नाल भरी है, बालां नूं मारन वाली है जेड़ी। कहंदे भगत नामदेव जी वो भी तर गई। वो एडे एडे औगण करन वाले तर सकदे, तेरा उदाहरण हो है जी। एडे एडे गुनाहगार बंदियां दे उत्ते कृपा हो सकदी, तेरे ते ना हो। आखो धन गुरु रामदास जी, धन गुरु रामदास जी। बाबे नू कह दिओ बाबा जेहो जे भी आ, चंगे मंदे बुरे भले तेरे आ, बस कृपा कर, मेहर कर। मैं 20 तरीक दे प्रोग्राम च एक गल कही सी कौलसर साहब, मैं क्या इहो जिहा यार बना लो बाबे खंडे वाले नू, जानदा ते सब कुछ है, ओदे तो कुछ भी लुकिया होया नहीं। कमरियां च वड़ वड़ के असी पाप कर्म कर लेने, कोई वेखे ना, पर ओ ते वेखदा है। सच्चाई है, मैं अपनी गल करदा, सच्चाई है। पर एक चीज ध्यान विच रखियो, भावें वो सब कुछ जानदा है, पर इहो जी यारी पाओ ओदे नाल, इहो जी यारी जदों गुरु ग्रंथ साहिब दी हजूरी च, ओदी हजूरी च आउणा ना, सारे गुनाह कबूल कर लिया करो। बाबा मैं आ भी कम करदा ही, ओ भी कम करदा ही, पर जिहो जिहा भी हां ते तेरा ही ना। आखो धन गुरु रामदास जी, धन गुरु रामदास जी। भावें झूठ बोलदा, भावें कपट करदा, भावें जिन्ने मर्जी गलत काम करदा, पर दब गया ते मैं तेरा वा ना। कबूल लिया करो। जदों बंदा आप कबूल लवे ना, मैं गलती कीती है, पुलिस भी सजा, जज भी सजा ओदी माफ कर देंदा, घटा देंदा भी इन्हें गलती अपनी कबूल लई है, इन्हें अपना आप सरेंडर करता है। जिथे 10 सालों की सजा देनी, उत्थे 5 सालों च छुटकारा हो जाता है, 2 सालों च छुटकारा हो जाता है। कि इन्हें अपनी गलती कबूली है, वो आके अपनी गलतियां कबूल लिया करो। बाबा मैं औगणा दा भरिया पिया, बस तेरे कोल आ गया, हुण पर्दे ते तुइयों ही कजने ने मेरे। आखो धन गुरु रामदास जी, धन गुरु रामदास जी। इहो जी यारी रखो दे नाल, ਉਹਨੂੰ सब कुछ पता है, पर तुसी भी नहीं लुकाउणा, सब कुछ कबूल कर लेना। देखो एडे एडे गुनाहगार तर गए, असी नहीं तरांगे हैं जी। आखो धन गुरु रामदास जी, हर हर करत पूतना तरी बाल घातनी कपटे भरी। अगे जी, सिमरन द्रौपद सुत उदरी। द्रौपद दी सुत, ओदी धी कौन? द्रौपदी। कहते जदों उन्हें सिमरन किया, भगवान नूं याद किया, सारी सभा दे विच नगन होना सी द्रौपदी ने, पर होया कि जेड़े नगन करन दी कोशिश करते ने ना, ओ कपड़ा उतारी जा रहे ते कपड़ कोट उसारिया ने। परमेश्वर वल्लों करोड़ों मीटर की, लखां मीटर की कपड़ा आई जा रहा। आखो धन गुरु रामदास जी, धन गुरु रामदास जी। ओ बस हथ जोड़ के नाम दे नाल जुड़ी पई है, ते जिहदी भरी सभा दे विच बेइज्जती करन दी ठानी सी दुर्योधन ने, हैं जी, दुशासन ने, भरी सभा दे विच जिहदी बेइज्जती, जिन्नू नगन करना है, पर जदों उन्हें नाम दा आसरा लिया, प्यारिओ वो ओदी इज्जत नंगी नहीं कर पाए। आखो धन गुरु रामदास जी, परमेश्वर ने ओदे पर्दे कज लए, ओदे पर्दे कज लए, तेरे नंगे नहीं होण देंदा गुरु रामदास। एवें टेंशना ना ला दिमाग ते, एवें दिमाग ते टेंशना बोझ ना पा। जे द्रौपदी दे पर्दे ढक सकदा ते खंडे वाला हुण भी हाजर नाजर, तेरे भी पर्दे ढकेगा ही ढकेगा। प्यार नाल आखो धन गुरु रामदास जी, धन गुरु रामदास, धन गुरु रामदास जी, धन गुरु रामदास। धन बाबा कहंदे गौतम सती सिला निस्तरी। कहंदे गौतम दी नेक स्त्री दा भी पार उतारा हो गया। घर वाले ने, गौतम ऋषि ने उन्हें श्राप देता सी, पत्थर बन गई सी, पर प्यारिओ उस परमेश्वर दे नाम ने ओदा भी पार उतारा, पत्थर जुन्नी तो भी उन्होंने मुक्ति मिल गई। आखो धन गुरु रामदास जी, धन गुरु रामदास। अगे किवें कह रहे सतगुरु सेवा लैण, बस आ रस लिया करो।
जिहड़ा काम करना है वो करिए है जी। तू ते मैं और है ही कोई नहीं बिच। किसी नूं नजर आवे मेरे नाल फलाना बैठा फलाना बोलदा ये गल्लां करदा गल्लां फलाना कीर्ति नहीं 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 आही चीज होवे बस तू है ते मैं है जी। धन गुरु रामदास जी धन गुरु रामदास जी। अंदरलियां तारां इदां जुड़ियां होण बस मेरी वाइब्रेशन तेरे कोल तेरी मेरे कोल है जी। तू मेरा मैं तेरा इस भावना नाल बैठिया करोगे करियो कृपा। हरे नमस्ते हरे नमः हरे नमस्ते हरे नमः हरे नमस्ते हरे नमः हरे नमस्ते हरे नमः। हर हर करत नहीं दुख जमै हर हर करत नहीं दुख जमै हरे नमस्ते हरे नमः हरे नमस्ते हरे नमः हरे नमस्ते हरे नमः हरे नमस्ते हरे धन गुरु रामदास जी धन गुरु रामदास जी धन गुरु रामदास जी। बाबा दीप सिंह जी बाबा दीप सिंह जी जी बाबा दीप सिंह जी बाबा दीप सिंह जी। धन गुरु रामदास जी धन गुरु रामदास जी धन गुरु रामदास जी धन गुरु रामदास जी। गुरु वाहिगुरु 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 सब जुड़ जाओ वाहिगुरु वाहिगुरु वाहिगुरु
प्यार न लखो न जी धन बाबा दीप सिंह भगत जी अगे की बचन कर रहे बड़े अच्छे। कैसी कंस मथन जिन किया, ओ दैंत जिन्हों कंस ने भेजिया सी कृष्ण जी नूं मारन वास्ते, केसी ओदा नाम। कहंदे परमेश्वर ने केसी दा भी नाश कीता ते कंस दा भी करता, ओदे नाम दी पावर। आखो धन गुरु रामदास जी, धन गुरु रामदास जी। प्यार न लखो न जी धन बाबा देव सिंह कहंदे केसी कंस मथन जिन किया, जी दान काली को दिया। ओ नाग, एक नाग सी जमुना तो कढ़िया सी कृष्ण जी ने, कहंदे ओ नाग नूं भी जीवन दान दिता ओदे नाम ने। आखो धन गुरु रामदास जी, जिहड़ा सारियां नूं मारदा सी, सारियां नूं अपने जहर दे नाल खत्म करदा सी, पर परमेश्वर दे नाम ने ओदे अंदरों ओ जहर कढ़िया ते नाम दा अमृत दे के ओनू जीवन दान दे दिता है जी। किड्डी हैरानगी दी गल, जहर उगलन वालियां नू भी नाम रूपी अमृत दे देंदा है जी। ते साडे ते किरपा ना करू है जी, दसो एवें डिगों डिगों नहीं करना। आ विल पावर अंदर कायम रखनी, हर काम दे विच ओनू नाल महसूस करना, फिर टेंशन रखनी नहीं दिमाग दे उत्ते। बाबा हुण तक सांभिया ही, अगां भी तो तूं ही सांभना है ना जी। धन गुरु रामदास जी, धन गुरु रामदास जी। हुण तक मेरे बच्चे पाले ही, गां भी तो तूं ही पालने ने, बिदां बनाईयां ही ना। ना भी किरपा कर, एवें टेंशना दिमाग ते ना रखो, बोझ फालतू दे ना पाओ। एक ड्यूटी साडी, बाकी ओदियां। एक ड्यूटी केड़ी? वाहिगुरु 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 वाहिगुरु। आ ड्यूटी साडी है, आ ड्यूटी साडी केड़ी? धन गुरु रामदास जी, 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 धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप आ सिंह ड्यूटी साडी, बाकी ओदियां। एवें मैं हवाई गल नहीं कीती होई कि तुसी अमृत वेला संभालो, गुरु रामदास बाबा दीप सिंह तुहानू संभालणगे। आखो धन गुरु रामदास जी, धन गुरु रामदास जी। ये हवाई गल नहीं, एक गारंटी, एक गारंटी गारंटी, ये शंके वाली गल नहीं, एक गारंटी वाली गल है, गारंटी वाली। तुसी अमृत वेला संभालो, गुरु रामदास बाबा दीप सिंह तुहानू संभालणगे है जी। आखो धन गुरु रामदास जी, धन गुरु रामदास जी। खेमे छत्र सराय चे दसन रथ पीड़े। पहले दिन मैं गल कही सी बड़ी, आ दुनियावी सुख परमारथ दे सुख उन्हां दे बूहे ते आके खलो जांदे जेड़े रोज अमृत वेला संभालदे ने। गुरु नानक जी दे बोल ने। तो खैर आ ड्यूटी संभालनी आपां, ते फिर सारियां ड्यूटियां ओदियां। एक जहर उगलन वाले दे अंदर भी नाम दा वसा कर सकदा है, माड़े कर्म करन वाले उन्हां नूं भी मुक्ति दे सकदा है। ते साडे ते कृपा ना करू, किवें कह रहे कहंदे केसी कंस मथन जिन किया, जी दान काली को दिया, प्रण में नामा ऐसो हरि। कहंदे मेरा जिहड़ा हरि है ना, इहो जिहा ही बख्शन दे, वो बख्शी जांदा है। बंदा औगण करी जांदा, वो बख्शी जांदा। आखो धन गुरु रामदास जी, धन गुरु रामदास जी। दसो है कि नहीं इहो जिहा?
रोज दे साडे कीते गुना वेखदा भी है, पर दातां देण लगियां फिर पिछे नहीं हुंदा जी। धन गुरु रामदास जी, धन गुरु रामदास जी। पुछिया सी ना गुरु रामदास कोलों, महाराज दसो अपने सिख नूं किन्नी क वारी बख्श दे? 1 वारी 2 वारी 5 वारी 10 वारी, किन्नी क वारी? ते गुरु रामदास बापू जी ने बचन कीता, कहंदे मेरा सिख जिन्नी वारी भी मन करके मेरी शरण विच आ जाएगा, मैनू ओनी वारी ही बख्शना पएगा। कहंदे प्रणवै नामा ऐसो हरी, मेरा प्यो बख्शिंद हरी है, बस ओदा सुभाव ही इहो जिहा है, दुखन देखत है पर देत ना हारे। ते फिर कहंदे मेरी बेनती ओहदे अगे किहड़ी, कि ओहदा नाम सिमरिया सब डर ते मुसीबतां टल जांदियां ने। ते हुण बेनती कर दिओ, जे तेरा नाम सिमरिया सब मुसीबतां डर भौ सब चीज़ां दूर हुंदियां ने, ते सानू भी अपने नाम नाल जोड़ लै। प्रणवै नामा ऐसो हरी, जास जपत भै अपदा टरी। हरे नमस्ते हरे नमे, हर हर करत नहीं दुख जमे। गुरु किरपा करे। अज दे शब्द दे विच किड्डी प्यारी सुमत दित्ती बाबा नामदेव जी ने। सुमत नूं अपनाइए। आनंद साहिब दा पाठ करना आपां। जिहड़ी नवीं जगह दी रजिस्ट्री दे दिन नेड़े आ रहे ने, गुरु साहिब दी मेहर चलो वरते तुहाडीआं सीसां वरतण। 2500 रुपया एक गज की सेवा है। 25,000 गज जगह अद्धी पेमेंट जा चुकी, अद्धी रह गई सी। ते नेड़े नेड़े आ रहे ने रजिस्ट्री के दिन, जिथे स्कूल बनना है नवीं जगह ते, हस्पताल भी गुरु बाबा नानक जी की रसोई, बाबा दीप सिंह जी फ्री टिफन सेवा, जिमें जिमें इत्थे चल रही राम तीरथ रोड ते 1 नंबर यूनिट ते 2 नंबर यूनिट, तीजे यूनिट ते भी इस तरह सारिया सेवावां दे कार्य चलने ने। ते आप जी जरूर 1-1 2-2 5-5 गज की सेवा, जिमें जिमें बापू जी आप जी नूं किरपा दा खाता खोल के प्रेरणा करन जरूर करियो। बाकी जेडे लाइव वेखदे हो यूट्यूब के माध्यम राही, अज तो ही उपराला कर लो, कमर कस्से कर लो कि 10 नूं होर ये लिंक भेजिया करने, ते उन्हां नूं कहना बई तू सुन कीर्तन, केड़ा अज कीर्तन होया, केड़ी कथा होई, केड़ा हुक्मनामा आया, सारी चीज़ बाद चों पुछनी भी। ये चीज़ जरूर आप जी 1 तो 1 जेडे तुसी दीवे हुण जग गए हो ना, अगां कई बुझे दीवियां नूं जगाओ जी। ये मेरी बेनती आखो। धन गुरु रामदास जी। अगे तो अगे प्रचार करो। 40 दिनां दी रूटीन किसी ने टुटन नहीं देनी। अज 19 दिन हो गए, कल गुरु जी की मेहर दे नाल 20वां दिन अध ते पहुंच जाना। आपां आखो धन गुरु रामदास जी। बापू जी का शुक्र है, शुक्र है जो बापू जी ने सानू सारियां नूं ठीक रखिया, सेवावां लईआं। ते अगां भी बापू जी नूं कहो बापू जी ठीक रखियो, हर पक्ष तो पैज रखियो, ते बाकी दिन भी चढ़दी कला च सेवावां लैणा। आखो धन गुरु रामदास जी। प्यार नाल आखो ना जी धन बाबा। घर घर दे विच पिंडां पिंडां दे विच ढंडोरा दे दिओ, होर जोड़ो होर जोड़ो, और जिन्ने जोड़ोगे उन्हां दे पुन्नां दा भी 10वां हिस्सा तुहाडी झोली च पई जाना। आखो धन गुरु रामदास जी। प्यार नाल आखो ना जी धन बाबा। बाकी अज दे जेड़े अमृत वेले दियां सारियां प्यार वालियां रंगियां संगतां, मेरा दिल करदा एक एक दे तुहाडे मैं पैर धो के पी लवां। आखो धन गुरु रामदास जी। तकरीबन 2-2.25 ही अगे के सारे आके बह जांदे महाराज दी मेहर नाल, कि गुरु रामदास दी, बाबा दीप सिंह दी, ओहदे प्यारियां दी पहली निगाह साडे वल पवे। देखो किड्डी भावना है। ते ए तुहाडे प्यार नूं नमस्कार। ते ए रंगियां संगतां दे लंगरां दी सेवा विच अज प्रभजोत सिंह जी सुंदर नगर अमृतसर तो इन्हां ने जो हिस्सा पाया, बिक्रमजीत सिंह जी अमृतसर तो इन्हां ने भी गुरु साहिब की कृपा दे नाल हिस्सा पाया। ते कमलेश राणी जी छियाटे तो देग की सेवा दे विच हिस्सा पाया। ये सारियां दी चढ़दी कला लई सारी संगत एक जयकारा ला दिओ जी। गुरु रामदास बाबा दीप सिंह सब नूं भाग लाओ, मेहर करन। मैं लिखिया सी साडी कदे ना छड्डिओ बांह, पर कल पढ़ांगे। हुण समा चढ़दा जा रहा है। अच्छा वाह वाह, चलो 2 मिनट पढ़ लेने पे।
साडी कदे न छड्डियो बां तेरे बिन रुल जांगे। साडी कदे न छड्डियो बां तेरे बिन रुल जांगे। बोलो साडी कदे न छड्डियो बां तेरे बिन रुल जांगे। बाबा दीप सिंह मेरे पिता, बाबा दीप सिंह मेरे पिता तेरे बिन रुल जांगे। साडी कदे न छड्डियो बां तेरे बिन रुल जांगे। उतरला साडी कदे न छड्डियो बां तेरे बिन रुल जांगे। पिता बाज बच्चियां नूं होर केड़ा पुछदा। अगे भी मैं चीज कहना, जो प्यार प्यो ने देना गुआंढियां ने रिश्तेदारां ने नहीं देना। बापू दे सिर ते जो मौजां बच्चे लै लेंदे होर किसे दे सिर ते नहीं लेंदे। बापू नूं हक नाल कहंदे आ चीज दे आ चाहीदी है। जो मौजां प्यो करा देंदा दूजे नहीं। पिता बाज बच्चियां नूं होर केड़ा पुछदा। तेरे बिना नवां नवां सा कदे सुख दा। सानू चरना च दे दिओ थां तेरे बिन रुल जांगे। साडी कदे ना छड्डियो बां तेरे बिन रुल जांगे। ताने मेरे दातियां मैं दुनिया दे चरके। बड़ियां ने मैनू क्या किसे जोगा नहीं, नकम्मा नकम्मा बड़े ताने दिते। पर दातिया ताने मेरे दातियां मैं दुनिया दे चरके। जानदा तू दाता किवें जीवा मर मर के। और दुख मैथों जर हुंदे ना, और दुख मैथों जर हुंदे ना तेरे बिन रुल जांगे। साडी कदे ना छड्डियो बां तेरे बिन रुल जांगे। बाबा दीप सिंह मेरे पिता, बाबा दीप सिंह मेरे पिता तेरे बिन रुल जांगे। साडी कदे ना छड्डियो बां तेरे बिन रुल जांगे। करो बाबे नूं पुकार। साडी कदे ना छड्डियो बां तेरे बिन रुल जांगे। तेरे बिन रुल जांगे। तेरे बिन रुल जांगे। बोले सोनहाल सत श्री अकाल। वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। साध संगत जी, 5 अगस्त दिन शनिवार रात ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਭਾਗਾਂ ਭਰੀ ਰਹਿਣ ਸਬਾਈ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਹੁਮ ਹੁਮਾ ਕੇ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਆਪ ਜੀਆਂ ਨੇ ਸ਼ਾਮ ਨੂੰ ਤਕਰੀਬਨ 5 ਵਜੇ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ 7-7:30 ਵਜੇ ਦੀਵਾਨ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਚਾਨਣ ਹੈ, ਮੇਰੇ ਕਹਿਣ ਦੀ ਲੋੜ ਨਹੀਂ। ਜਿਨ੍ਹਾਂ ਨੇ ਵੀ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਦੁੱਧ ਵਾਲਿਆਂ ਨੂੰ ਦੁੱਧ ਦਿੱਤੇ ਨੇ, ਪੁੱਤ ਵਾਲਿਆਂ ਨੂੰ ਪੁੱਤ ਦਿੱਤੇ ਨੇ। ਕਾਰੋਬਾਰਾਂ 'ਚ ਸਭ ਦੇ ਬਰਕਤਾਂ ਹੀ ਪਈਆਂ ਨੇ। ਔਰ ਜਿਨ੍ਹਾਂ ਦੇ ਕਈ ਸਾਲਾਂ ਤੋਂ ਕੰਮ ਰੋਕੇ ਪਏ ਸੀ ਨਾ, ਇੱਕ ਰਾਤ ਹਾਜ਼ਰੀ ਭਰਨ ਦੇ ਨਾਲ ਉਹਨਾਂ ਦੇ ਰੁਕੇ ਕੰਮਾਂ ਨੂੰ ਚਲਾਇਆ। ਆਓ ਭਾਗਾਂ ਵਾਲਿਓ, ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। ਇਹ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਸਮਾਂ।
ਔਰ ਜਿਹੜੀਆਂ ਸੰਗਤਾਂ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ, ਪੰਜਾਂ ਨੂੰ 10 ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ ਨਾਲ। ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਨੇ ਤੁਸੀਂ ਤੇ ਆਉਣਾ ਹੀ ਹੈ, 10 ਨੂੰ ਹੋਰ ਲੈ ਕੇ ਆਉਣਾ। ਔਰ 5 ਅਗਸਤ ਦਿਨ ਸ਼ਨੀਵਾਰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਆਪਾਂ ਸਾਰਿਆਂ ਨੇ ਇਹ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ ਔਰ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਭ ਲੈ ਸਕਣ। ਭੁੱਲਿਓ ਨਾ 5 ਅਗਸਤ ਸ਼ਾਮ ਨੂੰ ਤਕਰੀਬਨ ਸਾਰੀਆਂ ਸੰਗਤਾਂ 5 ਵਜੇ ਪਹੁੰਚ ਜਾਣ। ਲੰਗਰ ਪ੍ਰਸ਼ਾਦ ਛਕ ਕੇ 7-7:30 ਵਜੇ ਦੇ ਕਰੀਬ ਜੋ ਸਾਰੀਆਂ ਸੰਗਤਾਂ ਨੇ ਦੀਵਾਨ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਫਿਰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਕੋਈ ਵੀ ਨਾਗਾ ਨਾ ਕਰਿਓ, ਸਭ ਨੇ ਤੇ ਪਹੁੰਚਣਾ ਹੀ ਪਹੁੰਚਣਾ। ਔਰ ਸਭ ਨੂੰ ਪਤਾ ਇਸ ਗੱਲ ਦਾ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਇੱਕ ਦੀਆਂ ਅਰਦਾਸਾਂ ਦੇ ਉੱਤੇ ਸਈਆਂ ਲਾਉਂਦੇ ਨੇ। ਜਿਵੇਂ ਅੰਮ੍ਰਿਤ ਵੇਲਿਆਂ ਦੇ ਵਿੱਚ ਪਿਤਾ ਜੀ ਪ੍ਰਤੱਖ ਵਰਤੇ ਨੇ, ਇੱਕ ਦੀ ਝੋਲੀ ਨਹੀਂ ਭਰੀ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਇਆ। ਬਸ ਇਸੇ ਤਰ੍ਹਾਂ ਰਹਿਣ ਸਬਾਈ ਸਮਾਗਮਾਂ ਵਿੱਚ ਵੀ ਮੇਰੇ ਇਹਨਾਂ ਕਹਿਣ ਦੀ ਲੋੜ ਹੀ ਨਹੀਂ, ਸਭ ਨੂੰ ਪਤਾ ਹੈ ਇੱਕ ਦੀ ਝੋਲੀ ਨਹੀਂ ਭਰਦੇ ਸਤਿਗੁਰੂ, ਇੱਕ ਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਆਓ ਸਾਰੇ ਰਲ ਮਿਲ ਕੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ ਇਸ ਸਮਾਗਮ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ TV ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਅਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨਿਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਅਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ TV ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਅਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।